ਇਹ ਜਿਹੜਾ ਘਰ ਹੈ ਇਹ ਤੁਹਾਨੂੰ ਪਤਾ ਹੈ ਕਿ ਇਹ ਹਿੰਦੂਆਂ ਦਾ ਹੀ ਹੈ, ਸਿੱਖਾਂ ਦਾ? ਹਿੰਦੂਆਂ ਦਾ। ਤੇ ਇਹ ਜਿਹੜੀ ਜਗ੍ਹਾ ਬਣੀ ਹੈ ਇਹਦੇ ਵਿੱਚ ਕੀ ਹੈਗਾ ਸੀ? ਉਹੀ ਆਪਣੇ ਉਹ ਨਹੀਂ ਮੂਰਤੀਆਂ ਹਿੰਦੂਆਂ ਦੀ ਇੱਥੇ ਲੱਗੀਆਂ ਸਨ? ਹਾਂ ਇੱਥੇ ਲੱਗੀਆਂ ਸੀ, ਇੱਥੇ ਦੀ ਉਹ ਡਿੱਗੀ। ਇਹ ਦੇਖੋ ਜੀ, ਐਡਾ ਖੂਬਸੂਰਤ ਦੋਸਤੋ ਦਰਵਾਜ਼ਾ ਹੈਗਾ ਹੈ। ਉਹਨਾਂ ਨੇ ਜਨਾਬ ਇਹਨੂੰ ਬਿਲਕੁਲ ਰੈਨੋਵੇਟ ਕਰਨਾ ਔਰ ਪੁਰਾਣੀਆਂ ਜਿਹੜੀਆਂ ਡੱਕੀਆਂ ਲੱਗੀਆਂ ਸਨ ਇਹ ਜਿਹੜੀਆਂ ਨੇ, ਠੀਕ ਹੈ ਨਾ, ਇਹ ਉਤਾਰ ਕੇ ਨਾ ਤੇ ਇੱਥੇ ਨਵਾਂ ਦਰਵਾਜ਼ਾ ਬਣਾਉਣਗੇ। ਇਹ ਜਨਾਬ ਦਾਤਰੀਆਂ ਪਈਆਂ ਨੇ ਫਸਲ ਦੀ ਕਟਾਈ ਕਰਨ ਵਾਸਤੇ। ਇਹ ਅਚਾਰੀ ਅੰਬ ਕੱਟਣ ਵਾਸਤੇ ਜਿਹੜੇ ਹੈਗੇ ਨੇ ਟੋਕੇ ਬਣੇ ਨੇ। ਇਹ देखो जी पुरानियां अलमारियां हिंदू खानदान दियां। अस्सलाम वालेकुम दोस्तों, मैं औरंगजेब बेग अभी मौजूद हूँ टोपा टेक सिंह में और यहाँ पर आज की इस वीडियो में मैं आपको दिखाऊंगा हिंदू और सिखों के पुराने 1947 वाले घर आज की साल में है। वीडियो के एंड तक देखिएगा, बड़ी मजेदार और दिलचस्प वीडियो है। ये देखिएगा जनाब खूबसूरत घर पुराना, ठीक है ना। अब ये इसको लॉक लगा हुआ है, लेकिन ऑफ कोर्स इसमें कोई फैमिली रहती होगी। अच्छा ये दरवाज़ा नया है, बाकी ये घर पुराना है। ये खूबसूरत इसके आप रोशनदान देखिएगा, ठीक है ना। ये दरवाज़ा और ये बाकी तकरीबन बहुत सारे नए और खूबसूरत घर बन चुके हैं। चांदी पुराने रह गए हैं जिनमें ये भी एक शाहकार आपको दिखाया जा रहा है। अच्छा एक ये घर आ गया जनाब, ये भी बहुत पुराना घर है, अपनी असली हालत में मौजूद है। ये देखिएगा ऊपर चुबारा और नीचे ये घर, ठीक है जी। ये इसकी बैठक, ये वही पुरानी बनी हुई है। ले जी ये घर आपको अंदर से दिखाते हैं। हिंदुओं का घर था 1947 से पहले और ये इसकी बैठक है खुली हुई। ये आप देखिएगा बहुत आलीशान घर है। अस्सलाम वालेकुम चाचा जी। वालेकुम सलाम। की नाम है ਤੁਹਾਡਾ? अब्दुल खालिक। अब्दुल खालिक। हाँ जी। ਤੇ ਅਸੀਂ ਆ ਕਿਹੜੇ ਮਹੱਲੇ 'ਚ ਬੈਠੇ ਹਾਂ? गोविंदपुरा जी। गोविंदपुरा। ਗੋਬਿੰਦਪੁਰਾ। हाँ जी। ਤੇ ਇਹ ਗੋਬਿੰਦਪੁਰਾ ਮੇਰਾ ਖਿਆਲ ਹੈ ਕਿ 1947 ਤੋਂ ਪਹਿਲਾਂ ਹਿੰਦੂ ਸਿੱਖਾਂ ਦਾ। हिंदू ਹਾਂਜੀ 28 ਦਾ ਇਲਾਕਾ ਵੱਜਦਾ, 28 ਪਿੰਡ ਆ, 28 ਚੱਕ ਵੱਜਦਾ। ਅੱਛਾ ਤੇ ਹੁਣ ਤੁਹਾਨੂੰ ਪਤਾ ਸ਼ਹਿਰ ਹੋ ਗਿਆ ਹੈ। ਅੱਛਾ ਬੇਸਿਕਲੀ ਟੋਬੇ ਦੇ ਨਾਲ ਪਿੰਡ ਹੈ। ਪਿੰਡ ਆ 28 ਉਹਦੀ ਜਗ੍ਹਾ ਹੈ, ਇਹ ਹਿੰਦੂਆਂ ਨੇ ਪਾਈ ਸੀ, ਹਿੰਦੂਆਂ ਦੀ ਹੋਈ। ਹਿੰਦੂਆਂ ਦੀ। ਤੇ ਆਹੀ ਇੱਕ ਦੋ ਤਿੰਨ ਗਲੀਆਂ, ਬਾਕੀ ਸਭ ਕਾਫਲਾ ਵਾ। ਤੇ ਪੁਰਾਣੇ ਆਏ ਹੀ ਨੇ ਬਸ ਆਹੀ ਹੈ ਦੋ ਗਲੀਆਂ ਤਿੰਨ। ਤੇ ਇਹ ਜਿਹੜਾ ਘਰ ਹੈ ਇਹ ਤੁਹਾਨੂੰ ਪਤਾ ਹੈ ਕਿ ਇਹ ਹਿੰਦੂਆਂ ਦਾ ਹੀ ਹੈ, ਸਿੱਖਾਂ ਦਾ? ਹਿੰਦੂਆਂ ਦਾ। ਤੇ ਇਹ ਜਿਹੜੀ ਜਗ੍ਹਾ ਬਣੀ ਹੈ ਇਹਦੇ ਵਿੱਚ ਕੀ ਹੈਗਾ ਸੀ? ਉਹੀ ਆਪਣੇ ਉਹ ਨਹੀਂ ਮੂਰਤੀਆਂ ਹਿੰਦੂਆਂ ਦੀ ਇੱਥੇ ਲੱਗੀਆਂ ਸਨ? ਹਾਂ ਇੱਥੇ ਲੱਗੀਆਂ ਸੀ, ਇੱਥੇ ਦੀ ਉਹ ਡਿੱਗੀ ਟੋਇਆ। ਕੀ ਸੀ ਤੇ? ਉਹ ਅੱਗ ਬਾਲਣ ਵਾਲੀ। ਤੇ ਇਹ ਜਿਹੜਾ ਬੜਾ ਖੂਬਸੂਰਤ ਬਣਿਆ ਦਾ ਇਹ ਉੱਥੇ ਮੂਰਤੀ ਵਗੈਰਾ ਦਾ ਸੀ? ਮੂਰਤੀ ਦਾ। ਠੀਕ ਹੋ ਗਿਆ। ਤੇ ਤੁਸੀਂ ਇਸ ਘਰ 'ਚ ਕਿਦੋਂ ਦੇ? ਇੱਥੇ ਜੰਮੇ ਆ। ਇੱਥੇ ਪੈਦਾ ਹੋਏ ਹੋ? ਹਾਂ ਜੀ। ਆਖੇ ਸਾਡੇ ਬਾਲ ਸਾਹਮਣੇ 580 ਵਾਲੇ ਆ। ਕਿੰਨੇ ਦਾ? 580 ਰੁਪਏ ਦਾ। ਇਹ ਕਿਹੜੀ ਸੰਨ 'ਚ? ਇਹ ਸਾਨੂੰ 48 ਚ। ਸਾਨੂੰ 1948 ਚ 580 ਦਾ ਪੂਰਾ ਘਰ ਹੈ। ਹਾਂ ਜੀ। ਤੇ ਕਿੰਨੇ ਕਮਰੇ ਸਨ? ਇਹ 4 ਕਮਰੇ ਥੱਲੇ ਆ। ਹਾਂ 2 ਉੱਤੇ। ਤੇ ਉਹ ਮੋਗੇ ਨੂੰ ਜੀ? ਨਹੀਂ ਉਦਾਂ ਹੀ ਇਹ ਸਾਊਥ ਨੇ। ਠੀਕ ਹੈ। ਤੇ ਇਹ ਘਰ ਠੰਡੇ ਹੁੰਦੇ ਨੇ? ਬਹੁਤ ਠੰਡੇ ਹੈ ਜੀ। ਵਾਹ ਜੀ ਵਾਹ। ਚੌੜੀਆਂ ਕੰਧਾਂ? 28 ਆਪਣੇ ਹੈ ਆਪਣੇ 18 ਇੰਚ ਦੀ। 18 ਇੰਚ ਦੀ। ਗੋਬਿੰਦਪੁਰਾ ਇਲਾਕਾ। ਗੋਬਿੰਦਪੁਰਾ ਇਲਾਕਾ ਸਹੀ ਹੈ। ਤੇ ਇਹ ਜਨਾਬ ਤੁਸੀਂ ਇਹਨੂੰ ਕਲੀ ਸ਼ਲੀ ਕਰਵਾ ਰਹੇ ਹੋ? ਕਿਰਾਏ ਦਾ 4 ਸਾਲ ਬਾਅਦ। ਕਿਰਾਏ ਤੇ ਚਾੜਿਆ? ਨਹੀਂ ਆਪਣਾ। ਅਬ ਆਪਣੀ ਫੈਮਿਲੀ ਕਦੀ ਕਿਰਾਇਆ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ, ਜ਼ਿੰਦਾਬਾਦ। ਤੇ ਇੱਥੇ ਟੋਬੇ ਦੇ ਵਿੱਚ ਹੋਰ ਕਿਹੜਾ ਪਾਸਾ ਕੋਈ ਪੁਰਾਣੇ ਮੰਡੀ ਵਾਲੇ ਵੀ ਹੈ ਸਨ? ਕੋਈ ਪੁਰਾਣੇ ਗੱਲਾਂ ਮੰਡੀ ਵਾਲੇ ਹੈਗੇ ਆ। ਹੈ ਨੇ? ਹਾਂਜੀ।
ਚੱਕੀ ਵਾਲਾ ਮੱਲਾ, ਹਾਂ ਉਹ ਪ੍ਰਾਇਮਰੀ ਸਕੂਲ ਦੇ ਕੋਲ ਆ ਜੀ। ਉੱਥੇ ਵੀ ਕੋਈ ਪੁਰਾਣਾ ਘਰ? ਹਾਂ ਹੈਗਾ ਏਦਾਂ ਦਾ ਜੀ। ਅੱਛਾ ਉਹ ਵੀ ਏਦਾਂ ਦਾ, ਡਾਕਖਾਨੇ ਵਾਲੀ ਗਲੀ ਵੜੋ, ਉਹਦੇ ਅਗਲੇ ਪਾਸੇ ਤੁਰੇ ਜਾਓ ਇੱਧਰੋਂ ਜਿਵੇਂ ਮੈਡੀਕਲ ਵੱਲੋਂ, ਉਹ ਸਾਰੀ ਗਲੀ ਪੁਰਾਣੀ ਹੈ। ਅੱਛਾ, ਤੇ ਜਦੋਂ ਤੁਸੀਂ ਨਿੱਕੇ ਸੋ ਤੇ ਇਸ ਗਲੀ ਇਸ ਮਹੱਲੇ 'ਚ ਕਿੰਨੇ ਕੁ ਘਰ ਪੁਰਾਣੇ ਸਨ? ਆਹੀ 2 ਗਲੀਆਂ ਸੀ ਪੁਰਾਣੀਆਂ, ਉਹ ਸਾਰੇ ਪੁਰਾਣੇ ਸਨ? ਸਾਰੇ ਪੁਰਾਣੇ ਇੱਥੇ ਢਹਿ ਕੇ ਲੋਕਾਂ ਨੇ ਬਣਾਈ ਰੱਖੇ। ਕਦੀ ਕੋ ਆਇਆ ਵੀ ਹੈ ਹਿੰਦੂ ਸਿੱਖ ਨਹੀਂ ਇੱਥੇ ਨਹੀਂ ਆਇਆ, ਵੇਖਣ? ਨਹੀਂ ਕਦੇ ਨਹੀਂ ਆਇਆ। ਕਦੀ ਨਹੀਂ ਆਇਆ। ਤੁਹਾਡੇ ਬਜ਼ੁਰਗ ਕਿੱਥੋਂ ਆਏ ਸਨ? ਉਹ ਪਿੰਡੀ ਚੋਂ, ਕਿਹੜਾ ਸ਼ਹਿਰ ਪਿੰਡ? ਰੋਪੜ। ਰੋਪੜ ਤੋਂ? ਹਾਂਜੀ ਠੀਕ ਹੈ ਠੀਕ ਹੈ। ਤੁਹਾਡੇ ਵਾਲਾ ਸਾਹਿਬ ਆਏ ਹੋਣਗੇ, ਦਾਦਾ ਵੀ? ਦਾਦਾ ਇੱਧਰ ਆਏ, ਬਚ ਕੇ ਆ ਗਏ, ਸਹੀ ਆ ਗਏ ਸਨ? ਬਸ ਅਸੀਂ ठीक हो गया, सही हो गया। अच्छा दोस्तों, तोबा टेक सिंह के पुराने घर जो कि 1947 की पार्टीशन से पहले हिंदू और सिखों की मलकियत है, वो आपको दिखाते हैं। वीडियो के साथ जुड़े रहिए। ये देखिएगा, ये जनाब पुराने घर का दरवाज़ा, और ये कुछ दरवाजे के अंदर ही लिखा हुआ है, लकड़ी के अंदर ही लिखा हुआ, पता नहीं क्या लिखा हुआ है जनाब। ये देखिएगा, हाँ जी, बहुत ही खूबसूरत घर और खूबसूरत दरवाज़ा। ये सारे घर पुराने थे, लेकिन अब आहिस्ता आहिस्ता ख़त्म होते जा रहे हैं। पुराने घर ख़त्म होते जा रहे हैं, नए घर बन रहे हैं। ये लिखा है जनाब गवर्नमेंट गर्ल्स हाई स्कूल टोबा टेक सिंह, ठीक है जी, लड़कियों का स्कूल है। देखो जी, एडा खूबसूरत दोस्तों दरवाज़ा है, तो इन्ना पुराना आलीशान। ਇਹ ਕਿਹੜੀ ਲੱਕੜ ਹੋ ਸਕਦੀ ਭਾਈ ਜਾਨ, ਤੁਹਾਡੀ ਤੇ ਤਜਰਬਾ ਬੜਾ ਹੈ, ਇਹ ਕਿਹੜੀ ਲੱਕੜ ਹੋ ਸਕਦੀ ਹੈ? ਦਿਆਰ ਦੀ। ਤੇ ਅੱਜ ਕੱਲ ਲੱਭ ਜਾਂਦੀ ਹੈ ਕਿ? ਲੱਗਦੀ ਹੈ ਲੇਕਿਨ ਬਹੁਤ ਮਹਿੰਗੀ ਹੈ। ਮਹਿੰਗੀ ਹੈਗੀ ਆ। ਤੇ ਇਹਦੀ ਜਗ੍ਹਾ ਤੁਹਾਨੂੰ ਕੀ ਕਰੋਗੇ, ਲਾਓਗੇ? ਇਹਦੀ ਜਗ੍ਹਾ ਸੀਐਨਸੀ ਦਾ ਬਣਾ ਦਿੰਦੇ। ਅੱਛਾ, ਸਿਰਫ ਇਹ ਤੋਂ ਡਿਜ਼ਾਈਨ ਹੀ ਲਾਣਾ ਤੇ ਬਾਕੀ ਇਹ ਹੀ ਰਹੇਗਾ ਦਰਵਾਜ਼ਾ? ਹਾਂਜੀ। ਲਓ ਜੀ, ਕੋਈ ਤੁਸੀਂ ਇਹ ਮਿਸਤਰੀ ਹੁੰਦਾ ਨਾ, ਜੋ ਮਰਜ਼ੀ ਕਰ ਸਕਦਾ, ਉਹਨਾਂ ਨੇ ਜਨਾਬ ਇਹਨੂੰ ਬਿਲਕੁਲ ਰੈਨੋਵੇਟ ਕਰਨਾ ਹੈ। ਔਰ ਪੁਰਾਣੀਆਂ ਜਿਹੜੀਆਂ ਡੱਕੀਆਂ ਲੱਗੀਆਂ ਸਨ, ਇਹ ਜਿਹੜੀਆਂ ਨੇ, ਠੀਕ ਹੈ ਨਾ, ਇਹ ਉਤਾਰ ਕੇ ਨਾ ਤੇ ਇੱਥੇ ਨਵਾਂ ਦਰਵਾਜ਼ਾ ਬਣਾਉਣਗੇ। ਬੜਾ ਅੱਛਾ खूबसूरत घर है, देखो जी, ठीक है जी। ये जनाब जनरल पोस्ट ऑफिस है तोबा टेक सिंह का, ठीक है जी। ये जनाब आ गई गल्ला मंडी, तोबा टेक सिंह की गल्ला मंडी। यहाँ पे अनाज आप देख सकते हैं, ठीक है। ये सारे जो यहाँ पे आड़ती और उनके जो वर्कर्स बैठे हुए हैं, ये सारी पुरानी, अब इसको नई गल्ला मंडी कहा जाता है, ठीक है। यहाँ पे आप देख सकते हैं ट्राले, ट्रक, खोतियाँ, रेड़ियाँ, हर चीज़ मौजूद है। और ये सामने कुछ पुरानी जो हिंदुओं की इमारत थी उस दौर की, ताजरों की, वो भी मौजूद है, वो भी आपको दिखाता हूँ। बहुत सारी चीज़ें नई बन चुकी हैं, लेकिन पुरानी इमारतें अभी भी मौजूद हैं। ये देखिएगा, वाह जी वाह। ये आड़तियों की पुरानी मार्केट, पुरानी इमारतें मौजूद है अभी भी है जनाब। दातरियां पईयां ने फसल की कटाई करने वास्ते, ते ये पूरी दुकान दे जी जरा ना, ये हार्डवेयर का समान है। इधर छुरियां ते ए रंबे, ठीक है जी। क्या खूबसूरत जो ना चीज़ा बनिया बनिया ने जी। ये सारिया हाथ ना तैयार हुई ने, हाथ का मुड़िया माल है। अचारी अंब कट्टन वास्ते जोड़े है ने टोके बने ने, ठीक है ना। यह चूल्हा है, यह साढ़े भाई साहब ने जो सारा समान इतने हाथ ना तैयार करते हैं। बड़ी मेहनत वाला काम है।